ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम व्यूअर्स। ਅੱਜ ਦੀ ਸਟੋਰੀ ਵੀ ਉਹਦੇ ਇਸ ਤਰ੍ਹਾਂ ਕਿ ਇੱਕ ਬਾਦਸ਼ਾਹ ਸੀ। ਉਹ ਬਾਦਸ਼ਾਹਤ ਤੋਂ, ਦਰਬਾਰਾਂ ਤੋਂ, ਪ੍ਰੋਟੋਕੋਲ ਤੋਂ, ਹਟੋ ਬਚੋ ਤੋਂ ਆਵਾਜ਼ਾਰ ਹੋ ਜਾਂਦਾ ਹੈ। ਅਤੇ ਇੱਕ ਦਿਨ ਆਪਣੇ ਵਜ਼ੀਰਾਂ ਮਸ਼ੀਰਾਂ ਨੂੰ ਆਉਂਦੇ ਕਿ ਬਈ ਇਹ ਰੱਖੋ ਆਪਣੀ ਬਾਦਸ਼ਾਹਤ, ਅਤੇ ਮੈਂ ਤਾਂ ਹੁਣ ਚੱਲਾਂ ਇਹ ਸਭ ਕੁਛ ਛੱਡ ਛਡਾ ਕੇ ਇਸ ਜ਼ਿੰਦਗੀ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਆਪਣਾ ਮਜ਼ੇ ਨਾਲ ਗੁਜ਼ਾਰਾਂਗੇ। ਤੁਸੀਂ ਜਾਣੋ ਤੁਹਾਡੀ ਬਾਦਸ਼ਾਹ ਜਾਣੇ। ਉਹ ਜਨਾਬ ਅਲੀ ਸਾਰਾ ਤਖਤੋ ਤਾਜ ਦੇ ਕੇ ਨਾ ਆਪਣੀ ਕਬੀਨਾ ਨੂੰ ਅਤੇ ਨਿਕਲਣ ਲੱਗਾ, ਅਤੇ ਉਹਦਾ ਇੱਕ ਨਾਲ ਬਚਪਨ ਤੋਂ ਇੱਕ ਮਸਕੀਨ ਜਿਹਾ ਸੀ ਗੁਲਾਮ। ਉਹਦਾ ਕੰਮ ਸੀ ਕੋਈ ਬਾਦਸ਼ਾਹ ਜਦੋਂ ਬੋਰ ਹੋਣਾ, ਤੁਹਾਨੂੰ ਪਤਾ ਕੰਮ ਤਾਂ ਬੋਰੀਅਤ ਵਾਲਾ ਤਾਂ ਮੁਸ਼ਕਿਲ ਹੈ ਬਾਦਸ਼ਾਹਤ, ਅਤੇ ਉਹਨੂੰ ਹਸਾਉਣਾ ਕਰਨਾ ਬਚਪਨ ਤੋਂ ਉਹਦੇ ਨਾਲ ਸੀ। ਨਾਮ ਉਹਦਾ ਮਸਕੀਨ ਸੀ, ਮਸਕੀਨਾ ਮਰਾਸੀ ਉਹਨੇ ਬੜਾ ਜਦੋਂ ਬਾਦਸ਼ਾਹ ਵੇਖਣਾ ਡਾਊਨ ਹੈ, ਉਹਨੇ ਆਣ ਕੇ ਉਹਨੂੰ ਚੁਟਕਲੇ ਸੁਣਾਉਣੇ ਕਰਨੇ, ਇੰਜੋਏ ਕਰਾਉਣਾ ਕਰਨਾ, ਜੁਗਤਾਂ ਕਰਨੀਆਂ। ਬਾਦਸ਼ਾਹ ਵੀ ਉਹਨੂੰ ਬਚਪਨ ਤੋਂ ਨਾਲ ਖੇਡਿਆ ਸੀ, ਇਗਨੋਰ ਕਰਨਾ। ਜਦੋਂ ਬਾਦਸ਼ਾਹ ਨਿਕਲਣ ਲੱਗਾ ਅਤੇ ਉਹ ਆਉਂਦਾ ਕਿ ਬਾਦਸ਼ਾਹ ਸਲਾਮਤ, ਮੈਂ ਇੱਥੇ ਕਿਤੇ ਰਹਾਂਗਾ, ਮੇਰਾ ਇੱਥੇ ਬਾਦਸ਼ਾਹਤ ਨਾਲ ਕੋਈ ਤਲਕ ਨਹੀਂ, ਮੇਰਾ ਤਾਂ ਤੁਹਾਡੇ ਨਾਲ ਜ਼ਾਤ ਨਾਲ ਤਲਕ ਹੈ, ਅਤੇ ਇਸ ਤਰ੍ਹਾਂ ਕਰੋ ਮੈਨੂੰ ਵੀ ਨਾਲ ਲੈ ਚੱਲੋ। ਉਹ ਕਹਿੰਦਾ ਠੀਕ ਹੈ, ਪਰ ਇਹ ਜ਼ੇਨ 'ਚ ਰੱਖੀ ਕਿ ਉੱਥੇ ਪ੍ਰੋਟੋਕੋਲ ਨਹੀਂ ਮਿਲਣੇ, ਜਿਹੋ ਜਿਹੀ ਮਿੱਸੀ ਲੂਣੀ ਲੱਭਣੀ ਫਿਰ ਮੇਰੇ ਨਾਲ ਰਹਿਣੇ ਅਤੇ ਗੁਜ਼ਾਰਾ ਕਰਨਾ ਪੈਣਾ। ਉਹਨੇ ਕਿਹਾ ਬਾਦਸ਼ਾਹ ਸਲਾਮ ਉਹਦੀ ਕੋਈ ਲੋੜ ਨਹੀਂ, ਤੁਹਾਡੇ ਨਾਲ ਸ਼ੁਰੂ ਤੋਂ ਰਹੇ ਹਾਂ, ਰਹਿਣਾ ਤੁਹਾਡੇ ਨਾਲ ਅਖੀਰ ਤੱਕ। ਉਹ ਵੀ ਹੁਣ ਦੋਵੇਂ ਬਾਦਸ਼ਾਹ ਵੀ ਅਤੇ ਮਸਕੀਨਾ ਮਰਾਸੀ ਵੀ ਤੁਰ ਪਏ। ਤੁਰਦੇ ਇੱਕ ਦੂਰ ਰਿਆਸਤ 'ਚ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇਕੱਠੀ ਹੋਈ ਹੈ। ਉਹ ਵੀ ਲੰਘਦੇ ਇੱਕ ਬੰਦੇ ਨੂੰ ਆਉਂਦੇ ਨੇ ਕਿ ਅੱਲਾ ਖੈਰ ਕਰੇ ਮੇਰਾ ਪੁੱਤਰ, ਇੱਥੇ ਕੀ ਹੋਣ ਡਿਆ, ਬੜਾ ਰਸ਼ ਹੈ। ਉਹ ਕਹਿੰਦਾ ਹੈ ਕਿ ਬਜ਼ੁਰਗ ਸਾਡੇ ਮੁਲਕ ਦਾ ਰਿਵਾਜ ਹੈ ਕਿ ਜਦੋਂ ਬਾਦਸ਼ਾਹ ਮਰ ਜਾਂਦਾ ਹੈ ਤਾਂ ਫਿਰ ਜਿਹੜਾ ਵੀ ਲੋਕ ਚਾਹੁੰਦੇ ਨੇ ਨਾ ਬਾਦਸ਼ਾਹ ਬਣਨਾ, ਉਹ ਫਿਰ ਇਸ ਮੈਦਾਨ 'ਚ ਆ ਜਾਂਦੇ ਆ, ਅਤੇ ਜਿਹੜਾ ਇਲੈਕਸ਼ਨ ਕਮਿਸ਼ਨ ਇਹਨਾਂ ਦਾ ਜਿਹੜਾ ਇਹਨਾਂ ਦਾ ਨਿਜ਼ਾਮ ਹੈ, ਉਹ ਇੱਕ ਹੁਮਾ ਪਰਿੰਦਾ ਹੈ, ਉਹਨੂੰ ਛੱਡ ਦਿੰਦੇ ਨੇ। ਫਿਰ ਜਿਹੜੇ ਸ਼ਖਸ 'ਤੇ ਆ ਕੇ ਮੋਢੇ ਦੇ ਉੱਤੇ ਉਹ ਹੁਮਾ ਉਹ ਪਰਿੰਦਾ ਬੈਠ ਜਾਂਦਾ ਹੈ, ਅਸੀਂ ਲੋਕ ਉਹਨੂੰ ਆਪਣਾ ਬਾਦਸ਼ਾਹ ਬਣਾ ਲੈਂਦੇ ਹਾਂ। ਉਹ ਬਾਦਸ਼ਾਹ ਕਹਿੰਦਾ ਹੈ ਕਿ ਮਸਕੀਨਿਆ ਯਾਰ ਕਾਫੀ ਸ਼ੁਗਲੀ ਕੰਮ ਹੈ, ਆਹ ਜ਼ਰਾ ਵੇਖੀਏ ਸਹੀ। ਉਹਨੇ ਠੀਕ ਹੈ ਬਾਦਸ਼ਾਹ ਸਲਾਮ ਤੱਕ ਲੈਂਦੇ ਹਾਂ। ਉਹਨੇ ਜਨਾਬ ਉਹ ਹੁਮਾ ਪਰਿੰਦਾ ਛੱਡਿਆ ਪਿੰਜਰੇ 'ਚ, ਉਹਨੇ ਅੱਜ ਸਾਰੇ ਚੱਕਰ ਲਾਇਆ ਪੰਡਾਲ ਦਾ, ਮੈਦਾਨ ਦਾ, ਅਤੇ ਉਹ ਉੱਡਦਾ ਆਣ ਕੇ ਮਸਕੀਨਾ ਮਰਾਸੀ ਦੇ ਮੋਢੇ 'ਤੇ ਬਹਿ ਗਿਆ। ਮਸਕੀਨਾ ਮਰਾਸੀ ਵੀ ਹੈਰਾਨ ਪਰੇਸ਼ਾਨ ਕਿ ਇਹ ਕੀ ਬਣੀਆਂ। ਉਹ ਬਾਦਸ਼ਾਹ ਦਾ ਕਿ ਲੈ ਵੀ ਤੇਰੀ ਤਾਂ ਚੰਗੀ ਸੁਣੀ ਗਈ, ਤੂੰ ਫਿਰ ਨਿਕਲ ਜਾ, ਤੂੰ ਬਾਦਸ਼ਾਹਤ ਕਰ ਅਤੇ ਮੈਨੂੰ ਜਾਣ ਦੇ ਮੇਰੇ ਰਾਹੀਂ। ਕਹਿੰਦਾ ਨਾ ਬਾਦਸ਼ਾਹ ਸਲਾਮਤ, ਤੁਸਾਂ ਕਿਤੇ ਨਹੀਂ ਜਾਣਾ, ਤੁਹਾਨੂੰ ਮੈਂ ਨਾਲ ਹੀ ਰੱਖਣਾ ਹੈ। ਉਹ ਆਨੇ ਪਰ ਮੈਂ ਨਹੀਂ ਮਹਿਲਾਂ ਮੂਲਾਂ 'ਚ ਜਾਣਾ, ਇਹ ਮੇਰੀ ਟੈਨਸ਼ਨ ਹੀ ਹੈ। ਉਹਨੇ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ, ਮਹਿਲ 'ਚ ਨਾ ਰਿਹੋ, ਉੱਥੇ ਕੋਲ ਤੁਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੋ, ਕੋਈ ਮਕਾਨ ਤੁਹਾਨੂੰ ਦੇ ਛੱਡਾਂਗੇ, ਕੋਈ ਝੌਂਪੜੀ ਦੇ ਛੱਡਾਂਗੇ, ਤੁਸੀਂ ਉੱਥੇ ਰਹੀ ਜਿਓ। ਉਹ ਕਹਿੰਦੇ ਚਲੋ ਇੰਝ ਕਰ ਲਓ। ਉਹ ਜਨਾਬ ਆਲੀਆ ਲੈ ਜਾਂਦੇ ਨੇ, ਉੱਥੇ ਜਾ ਕੇ ਉਹਨੂੰ ਖਿੱਲਤ ਪਾਉਂਦੇ ਨੇ, ਤਾਜ ਤਖਤ ਦਿੰਦੇ ਨੇ। ਮਸਕੀਨੇ ਨੂੰ ਤੁਹਾਨੂੰ ਆਉਂਦੇ ਨੇ ਤੁਸੀਂ ਬਾਦਸ਼ਾਹ ਸਲਾਮਤ ਹੋ। ਉਹ ਬਾਦਸ਼ਾਹ ਸਲਾਮਤ ਪਹਿਲਾ ਆਰਡਰ ਜਾਰੀ ਕਰਦੇ ਕਿ ਸਾਹਮਣੇ ਮਕਾਨ ਲਾਗੇ ਕੋਈ ਕਿਰਾਏ 'ਤੇ ਲੱਭੋ ਜਾਂ ਉਂਝ ਲੱਭੋ, ਅਤੇ ਉੱਥੇ ਮੇਰਾ ਦੋਸਤ ਰਹੇਗਾ ਬਜ਼ੁਰਗ ਜਿਹੜਾ ਹੈ, ਉਹ ਉੱਥੇ ਨਿਜ਼ਾਮ ਉਹਦਾ ਬਣਾ ਤਾ। ਵੀ ਔਰਸ ਪਹਿਲਾ ਦਿਨ ਸੀ, ਕੇਸ ਆਇਆ, ਇੱਕ ਬੰਦਾ ਪੇਸ਼ ਹੁੰਦਾ ਕਿ ਸਰਕਾਰ ਮੇਰੀ ਮੱਝ ਚੋਰੀ ਹੋਈ ਹੈ ਅਤੇ ਉਹਦਾ ਖੁਰਾ ਇਸ ਬੰਦੇ ਦੇ ਘਰ ਪਹੁੰਚਿਆ ਹੈ, ਅਤੇ ਮੈਨੂੰ ਇਨਸਾਫ ਦਿਵਾਓ। ਉਹ ਜਨਾਬ ਆਲੀਆ ਉਹ ਬੁਲਾ ਲੈਂਦਾ ਉਹਨੂੰ, ਚੋਰ ਨੂੰ, ਅਤੇ ਨਾਲੇ ਜਿੰਨੇ ਮੁਦਈ ਸੀ ਉਹਨੂੰ ਵੀ, ਅਤੇ ਉਹ ਆਂਦਾ ਕਿੱਥੇ ਹੀ ਮੱਝ। ਉਹਨੇ ਕਿਹਾ ਜੀ ਮੱਝ ਘਰ ਹੈ। ਉਹਨੇ ਕਿਹਾ ਠੀਕ ਹੋ ਗਿਆ, ਉਹ ਮੱਝ ਜ਼ਬਤ ਕਰ ਲਓ, ਅਤੇ ਇਹਨਾਂ ਦੋਵਾਂ ਨੂੰ ਹੀ, ਮੁਦਈ ਨੂੰ ਵੀ ਅਤੇ ਚੋਰ ਨੂੰ ਵੀ 20 ਘੋੜੇ ਮਾਰ ਕੇ ਅਤੇ ਰਿਹਾ ਕਰ ਦਿਓ। ਉਹ ਜਦੋਂ ਬਾਦਸ਼ਾਹ ਜਦੋਂ ਬੋਲਦਾ ਤਾਂ ਕੌਣ ਆਂਦਾ ਕਿਉਂ ਵਾਏ। ਉਹਨਾਂ ਜਨਾਬ ਇੰਝ ਕੀਤਾ, ਮੱਝ ਸਰਕਾਰੀ ਖਜ਼ਾਨੇ 'ਚ ਜ਼ਬਤ ਕਰ ਲਈ, ਚੋਰ ਨੂੰ ਵੀ ਅਤੇ ਸਾਧ ਨੂੰ ਵੀ ਕੁੱਟ ਕੇ ਭੇਜ ਛੱਡਿਆ। ਉਹ ਫਿਰ ਜਨਾਬ ਆਲੀਆ ਵੀਅਰਸ ਉਹ ਥੋੜ੍ਹੀ ਦੇਰ ਬਾਅਦ ਇੱਕ ਹੋਰ ਕੇਸ ਆ ਗਿਆ। ਉਹਨਾਂ ਜੀ ਤੇਰਾ ਕੀ ਕੇਸ ਹੈ। ਉਹਨੇ ਕਿਹਾ ਜੀ ਇਸ ਬੰਦੇ ਨੇ ਮੈਨੂੰ ਬੜਾ ਕੁੱਟਿਆ, ਹੈਲੋ ਲੋਹਾਨ ਫੱਡਰ ਕੀਤਾ ਹੋਇਆ ਮੈਨੂੰ। ਕਹਿੰਦਾ ਠੀਕ ਹੈ ਬੁਲਾਓ। ਉਹ ਜਨਾਬ ਉਹਨੇ ਕਿਹਾ ਹਾਂ ਤੂੰ ਮਾਰਿਆ ਉਹਨੂੰ, ਜੇ ਮਾਰਿਆ ਕੀ ਵਜ੍ਹਾ ਸੀ। ਉਹ ਆਂਦਾ ਜਨਾਬ ਇਹਦੇ ਪੈਸੇ ਨਹੀਂ ਹਨ ਮੇਰਾ ਦਿੰਦਾ। ਕਿੰਨੇ ਪੈਸੇ ਹਨ ਜੀ ਮੇਰੇ ਕੋਲ 100 ਦਰਮ ਸੀ। ਉਹਨੇ ਕਿਹਾ 100 ਦਰਮ ਕਿਸੇ ਨੇ ਘਰ ਹੈ। ਆਂਦਾ 100 ਦਰਮ ਇਹਦੇ ਜ਼ਬਤ ਕਰ ਲਓ, ਦੋਨੋਂ ਵੀ ਕੋੜੇ ਮਾਰੋ ਅਤੇ ਰਿਹਾ ਕਰ ਦਿਓ। ਉਹ ਜਨਾਬ ਵਾਲੀ ਤੀਸਰਾ ਆਇਆ, ਉਹ ਜਿਹੜਾ ਵੀ ਮੁਦਈ ਹੋਏ ਅਤੇ ਚੋਰ ਹੋਏ ਦੋਵਾਂ ਨੂੰ ਉਹਨੇ ਲਿੱਤਰ ਪੋਲਾ ਲਾ ਛੱਡਿਆ। ਠੀਕ ਉਹ 2-3 ਦਿਨ ਬਾਅਦ ਵੀ ਔਰ ਸਾਰੇ ਕੇਸ ਖ਼ਤਮ। ਬਾਦਸ਼ਾਹ ਆਰਾਮ ਨਾਲ ਖਾ ਪੀ ਰਿਹਾ, ਹੱਸਣ ਖੇਡਣ ਡਿਆ, ਮੌਜ ਕਰ ਰਿਹਾ। ਉਹਨੂੰ ਖਿਆਲ ਆਇਆ ਹੁਣ ਤਾਂ ਮੈਂ ਵਿਹਲਾ ਹੋ ਗਿਆ ਅਤੇ ਮੇਰਾ ਬਾਦਸ਼ਾਹ ਜਿਹੜਾ ਸੀ ਉਹਦਾ ਤਾਂ ਮੈਂ ਬਾਤ ਹੀ ਨਹੀਂ ਲਈ। ਉਹ ਜਨਾਬ ਵਾਲੀ ਫੌਰਨ ਰਾਤ ਜਦੋਂ ਪੈਂਦੀ ਹੈ ਅਤੇ ਪਹੁੰਚ ਜਾਂਦਾ, ਬੂਹਾ ਖੜਕਾਉਂਦਾ, ਕੌਣ। ਆਉਂਦਾ ਜੀ ਮੈਂ ਮਸਕੀਨਾ ਮਰਾਸੀ। ਉਹ ਕਹਿੰਦਾ ਆ ਇਹਨਾਂ ਜ਼ਰਾ ਅੰਦਰ। ਓਏ ਤੂੰ ਕੀ ਰਫੜ ਪਾਇਆ ਸਾਰੀ ਰਿਆਸਤ 'ਚ, ਤੂੰ ਲੋਕੀ ਦੇ ਤੋਂ ਡਰਨ ਵੀ ਡਏ ਨੇ ਅਤੇ ਨਾਲੇ ਤੈਨੂੰ ਗਾਲਾਂ ਵੀ ਕੱਢ ਰਹੇ ਨੇ, ਇਹ ਕਿਹੜਾ ਇਨਸਾਫ ਤੂੰ ਸ਼ੁਰੂ ਕੀਤਾ ਹੋਇਆ ਹੈ।
ਉਹ ਕਹਿੰਦਾ ਬਾਦਸ਼ਾਹ ਸਲਾਮਤ ਗੱਲ ਇਹ ਵੇ, ਜੇ ਤੇ ਇਸ ਰਿਆਸਤ ਦਾ ਅੱਲਾਹ ਤਾਲਾ ਨੂੰ ਕੋਈ ਭਲਾ ਮਨਜ਼ੂਰ ਹੁੰਦਾ, ਭਲਾਈ ਹੁੰਦੀ, ਇਹ ਚੰਗੇ ਹੁੰਦੇ, ਤੇ ਅੱਲਾਹ ਤਾਲਾ ਉਹ ਪਰਿੰਦਾ ਤੁਹਾਡੇ ਮੋਢੇ 'ਤੇ ਬਿਠਾ ਛੱਡਦਾ। ਜੇ ਹੁਣ ਮੇਰੇ ਮੋਢਿਆਂ 'ਤੇ ਬੈਠਾ ਤੇ ਫਿਰ ਮੇਰਾ ਤਰੀਕਾ ਵਾਰਦਾਤ ਇਹ ਹੀ ਹੈ। ਉਹ ਕਿਉਂ ਨਹੀਂ ਮੱਝਾਂ ਆਪਣੀਆਂ ਸੰਭਾਲ ਕੇ ਰੱਖਦੇ, ਕਿਉਂ ਨਹੀਂ ਪੈਸੇ ਲੈ ਕੇ ਵਾਪਸ ਕਰਦੇ? ਇਹ ਲੋਕ ਲਿੱਤਰਾਂ ਦੇ ਕਾਬਲ ਨੇ ਅਤੇ ਤੁਸੀਂ ਮੈਨੂੰ ਡੱਕਣਾ ਨਹੀਂ। ਮੈਂ ਇਹਨਾਂ ਨੂੰ ਲਿੱਤਰਾਂ ਨਾਲ ਸਿੱਧਾ ਕਰਨਾ ਹੈ। ਹਾਂ, ਜੋ ਚੰਗੇ ਹੋਣਗੇ ਅੱਲਾਹ ਤਾਲਾ ਮੈਨੂੰ ਲਵਾ ਕੇ ਫਿਰ ਕੋਈ ਚੰਗਾ ਸਾਹਮਣੇ ਉਹਨਾਂ ਦੇ ਮੱਥੇ ਲਵਾ ਦੇਗਾ। ਅਤੇ ਵੀਅਰਜ਼, ਉਹ ਕਹਾਣੀ ਦਾ ਅੰਜਾਮ ਲਿਖਣ ਵਾਲੇ ਅਖੀਰ 'ਤੇ ਦੱਸਿਆ ਸੀ ਕਿ ਕੁਛ ਕੌਮ ਲਿੱਤਰਾਂ ਦੀ ਲਾਇਕ ਹੁੰਦੀ ਹੈ। ਅੱਲਾ ਹਾਫਿਜ਼।